24 घंटे ਦੇ ਵਿੱਚ ਜਿਹੜਾ ਮੈਡੀਕਲ ਹੋਣਾ ਹੁੰਦਾ ਉਹ ਮੈਡੀਕਲ ਜਾ ਕੇ ਹੋਇਆ 5 ਦਿਨਾਂ ਦੇ ਬਾਅਦ 5 ਦਿਨ ਬੀਤ ਗਏ। SHO ਨਲਾਇਕ, ਉੱਥੇ ਇੱਕ ਮਹਿਲਾ ਜਿਹੜੀ ਅਫਸਰ ਸੀ ਉਹ ਵੀ ਨਲਾਇਕ। ਆ ਭਗਵੰਤ ਮਾਨ ਕਹੀ ਜਾਂਦਾ 1000 ਰੁਪਈਆ ਦੇ ਦਿਓ 18 ਸਾਲ ਤੋਂ ਉੱਪਰ। ਉਹ ਸਾਡੀਆਂ ਕੁੜੀਆਂ ਨੂੰ 1000 ਰੁਪਈਆ ਨਹੀਂ ਚਾਹੀਦਾ, ਸਾਡੀਆਂ 18 ਸਾਲ ਤੋਂ ਉੱਪਰ ਕੁੜੀਆਂ ਨੂੰ ਚਾਹੀਦੇ ਅਸਲੇ ਦੇ ਲਾਇਸੈਂਸ। ਮੈਡੀਕਲ ਕੱਲ ਹੀ ਹੋਇਆ, ਪਹਿਲਾਂ 5 ਦਿਨ ਮੈਡੀਕਲ ਵੀ ਨਹੀਂ ਹੋਇਆ। ਮੈਡੀਕਲ ਕੀ ਠੀਕ MLR ਹੀ ਨਹੀਂ ਕੱਟੀ ਗਈ। ਕੋਈ ਥਰਡ ਪਰਸਨ ਚੱਕਦਾ ਹੈਗਾ ਆ, ਉਹ ਕਹਿੰਦਾ ਕਿ ਇਹ ਜਿਹੜੀ ਬੇਟੀ ਹੈਗੀ ਆ ਇਹ ਇਸ ਹਾਲਤ ਦੇ ਵਿੱਚ ਹੈਗੀ ਆ ਔਰ ਇਹ ਕਰਨਾਲ ਪਈ ਹੋਈ ਆ, ਜਲੰਧਰ ਤੋਂ 200 ਕਿਲੋਮੀਟਰ ਦੂਰ। ਦੇਖੋ ਦੋਸ਼ੀ ਤਾਂ ਸਾਰੀ ਸਾਰੀ ਵਿਵਸਥਾ ਹੀ ਆ। ਜੇਕਰ ਪੀੜਤ ਨੂੰ, ਪੀੜਤ ਦੇ ਪਰਿਵਾਰ ਨੂੰ ਪ੍ਰਸ਼ਾਸਨ ਦੇ ਉੱਤੇ ਭਰੋਸਾ ਨਹੀਂ, ਸਮਾਜਿਕ ਆਗੂਆਂ ਤੇ ਕਿਸੇ ਤੇ ਭਰੋਸਾ ਨਹੀਂ, ਤਾਂ ਇਹ ਸਾਰੇ ਦਾ ਸਾਰਾ ਦੋਸ਼ ਵਿਵਸਥਾ ਦਾ ਆ। ਪ੍ਰਸ਼ਾਸਨ ਦਾ ਇੱਕ ਇਹਦੀ ਟ੍ਰੇਨਿੰਗ ਹੀ ਹੋਈ ਆ ਕਿ ਇਹਦਾ ਸੁਭਾਅ ਬਣਿਆ ਹੋਇਆ ਆ ਕਿ ਪਹਿਲ ਕਦਮੀ ਤੇ ਕਿਸੇ ਵੀ ਮਾਮਲੇ ਨੂੰ ਸੀਰੀਅਸਲੀ ਲੈਣਾ ਨਹੀਂ ਜਿੰਨਾ ਚਿਰ ਉੱਥੇ ਹਜੂਮ ਨਾ ਇਕੱਠਾ ਹੋਵੇ। ਕਦੀ ਸੁਣਿਆ ਕਿ ਕਿਸੇ ਨੇ ਧੀ ਦੀ ਮੰਗ ਕੀਤੀ ਹੋਵੇ? ਧੀ ਨਹੀਂ ਮੰਗਣ ਜਾਂਦਾ ਕੋਈ, ਮੁੰਡੇ ਹੀ ਮੰਗਣ ਜਾਂਦੇ ਸਾਰੇ, ਜਦ ਕਿ DNA ਜਿਹੜਾ ਬੇਟੀਆਂ ਤੋਂ ਆਇਡੈਂਟੀਫਾਈ ਹੁੰਦਾ ਆ। ਪੰਜਾਬ ਦੇ CM ਦੀਆਂ ਸਟੇਜਾਂ ਦੇ ਉੱਤੇ ਅੱਧੇ ਤਾਂ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਸੀਗੇ। ਇਹਨਾਂ ਨੇ ਇੱਜ਼ਤਾਂ ਦੇ ਲਈ ਕੀ ਕਾਨੂੰਨ ਬਣਾਉਣੇ ਆ ਹੁਣ? ਠੀਕ ਹੈ। ਸੋ ਜਲੰਧਰ ਦੇ ਵਿੱਚ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਸਮਾਜ ਦੇ ਵਿੱਚ ਅੱਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਅੱਗ ਲੱਗੀ ਹੋਈ ਹੈ। ਵੱਖ-ਵੱਖ ਰਾਜਨੀਤਿਕ ਕਹਿ ਲਈਏ ਗੈਰ ਰਾਜਨੀਤਿਕ ਲੋਕ ਇਕੱਤਰ ਹੋ ਰਹੇ ਨੇ। ਜਥੇਬੰਦੀਆਂ ਇਕੱਤਰ ਹੋ ਕੇ ਅੱਜ CP ਦਫ਼ਤਰ ਪਹੁੰਚੀਆਂ ਸੀ, ਗੱਲਬਾਤ ਕੀਤੀ ਗਈ ਹੈ। ਦੋਸ਼ ਇਹ ਤੱਕ ਲੱਗ ਰਹੇ ਨੇ ਕਿ ਕਿਸੇ ਵੀ ਤਰੀਕੇ ਦੀ ਜੋ ਕਹਿ ਲਈਏ ਸਹਾਇਤਾ ਨਹੀਂ ਮਿਲ ਰਹੀ ਹੈ। ਪ੍ਰਸ਼ਾਸਨ ਦੇ ਵੱਲੋਂ ਵੀ ਵੱਖ-ਵੱਖ ਤਰੀਕੇ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ। ਸਾਡੇ ਨਾਲ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਵੀ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਬਾਈ, ਜਿਹੜਾ ਇਹ ਇੱਕ ਦਲਿਤ ਲੜਕੀ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਦੇ ਵਿੱਚ ਹੁਣ ਤੱਕ ਕੀ ਤੱਥ ਨਿਕਲ ਕੇ ਸਾਹਮਣੇ ਆਏ ਨੇ, ਜਾਂ ਹੁਣ ਤੁਸੀਂ ਮੀਟਿੰਗ ਵੀ ਕੀਤੀ ਹੈ, ਕੀ ਕੁਝ ਨਿਕਲ ਕੇ ਸਾਹਮਣੇ ਆਇਆ? ਜਰਾ ਸ਼ੁਰੂ ਤੋਂ ਦੱਸ ਦਿਓ ਕਿ ਕਿੱਦਾਂ ਤੇ ਕਿੱਥੋਂ ਤੇ ਕਿਵੇਂ ਕਹਾਣੀ ਸ਼ੁਰੂ ਹੋਈ ਸਾਡੀ। ਦੇਖੋ, ਇਹ ਮਾਮਲਾ ਪਿਛਲੇ ਮੰਗਲਵਾਰ ਦਾ ਹੈਗਾ। ਸਾਡੇ ਕੁਝ ਸਾਥੀ ਸੀਗੇ ਜਿਨ੍ਹਾਂ ਦੇ ਨਾਲ ਇਹ ਬੇਟੀ ਪੜ੍ਹਦੀ ਸੀਗੀ। ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ, ਉਹਨਾਂ ਤੋਂ ਹੌਲੀ-ਹੌਲੀ ਸਾਡੇ ਤੱਕ ਆਇਆ। ਪਹਿਲਾਂ ਸਾਨੂੰ ਪਤਾ ਨਹੀਂ ਸੀਗਾ ਕਿ ਇਹ ਮਾਮਲਾ ਇੰਨਾ ਵੱਡਾ ਆ। 5 ਦਿਨ ਇਹ ਮਾਮਲਾ ਜਿਹੜਾ ਠੰਡੇ ਬਸਤੇ ਵਿੱਚ ਹੀ ਰਿਹਾ ਔਰ ਕੁੜੀ ਬਹੁਤ ਗਰੀਬ ਘਰ ਦੀ ਆ ਔਰ ਗਰੀਬ ਨੂੰ ਇੱਥੇ ਇਨਸਾਫ ਨਹੀਂ ਮਿਲਦਾ। ਪੁਲਿਸ ਨੇ ਵੀ ਕੋਈ ਵਧੀਆ ਸਟੈਂਡ ਨਹੀਂ ਲਿਆ, ਡਾਕਟਰਾਂ ਨੇ, ਸਿਵਲ ਪ੍ਰਸ਼ਾਸਨ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਸੋ ਕੱਲ ਜਦੋਂ ਨਾ ਸਾਡੇ ਤੱਕ ਗੱਲ ਆਈ ਵੀ ਇੱਦਾਂ ਹੋਈ ਆ, ਦਰਿੰਦਗੀ ਹੋਈ ਆ ਬੇਟੀ ਨਾਲ, ਤਾਂ ਕੋਈ ਕਾਰਵਾਈ ਨਹੀਂ ਹੋ ਰਹੀ, ਤਾਂ ਅਸੀਂ ਨਾ ਸਾਨੂੰ 2 ਦਿਨ ਤੋਂ ਦਰਅਸਲ ਗੁੰਮਰਾਹ ਕੀਤਾ ਜਾ ਰਿਹਾ, ਦੱਸਿਆ ਹੀ ਨਹੀਂ ਜਾ ਰਿਹਾ ਸੀਗਾ। ਮੈਂ ਤੁਹਾਡੀ ਗੱਲ ਕੱਟ ਰਿਹਾ, 5 ਦਿਨ ਤੋਂ ਤੁਸੀਂ ਕਿ ਦੱਸ ਰਹੇ ਹੋ ਪਿਛਲੇ ਮੰਗਲਵਾਰ ਦਾ ਮਾਮਲਾ, ਤੇ ਉਹ ਮੰਗਲਵਾਰ ਤੋਂ ਕਦੋਂ ਤੱਕ ਮੈਡੀਕਲ ਹੋ ਚੁੱਕਿਆ ਸੀ? ਮੈਡੀਕਲ ਕੱਲ ਹੋਇਆ ਜਾਂ ਪਹਿਲਾਂ ਹੋ ਚੁੱਕਾ ਸੀ? ਮੈਡੀਕਲ ਕੱਲ ਹੀ ਹੋਇਆ। ਪਹਿਲਾਂ 5 ਦਿਨ ਮੈਡੀਕਲ ਵੀ ਨਹੀਂ ਹੋਇਆ। ਮੈਡੀਕਲ ਕੀ MRI ਨਹੀਂ ਕੱਟੀ ਗਈ, ਠੀਕ ਹੈ, MLR ਹੀ ਨਹੀਂ ਕੱਟੀ ਗਈ, ਠੀਕ ਆ। ਔਰ ਉਦੋਂ ਨਾ FIR ਦਰਜ ਕੀਤੀ ਗਈ, ਠੀਕ ਆ। ਮੀਨਿੰਗ ਬੇਟੀ ਨੂੰ ਲਿਆ ਕੇ ਉੱਥੇ ਸਿਵਲ ਹਸਪੀਟਲ ਦੇ ਵਿੱਚ ਇੱਦਾਂ ਕਹਿ ਦੋ ਕਿ ਸੁੱਟ ਦਿੱਤਾ ਗਿਆ ਆ, ਠੀਕ ਆ। ਬੇਟੀ ਆਪਣੀ ਹੋਸ਼ ਵਿੱਚ ਨਹੀਂ ਸੀਗੀ। ਬੇਟੀ ਨੂੰ ਮਾਨਸਿਕ ਤੌਰ ਤੇ ਇੰਨਾ ਪ੍ਰਤਾੜਿਤ ਕੀਤਾ ਗਿਆ, ਉਹਨੂੰ ਨਸ਼ੇ ਦੀਆਂ ਓਵਰਡੋਜ਼ ਦਿੱਤੀਆਂ ਗਈਆਂ, ਇੰਜੈਕਸ਼ਨ ਲਾਏ ਗਏ ਆ। ਇਹ ਸਾਰਾ ਕੁਝ ਜਿਹੜੀ ਘਟਨਾ ਵਾਪਰੀ ਕਿੱਥੇ ਹੈ, ਕਿੱਥੋਂ ਕੁੜੀ ਨੂੰ ਬਰਾਮਦ ਕੀਤਾ ਗਿਆ ਜਾਂ ਕੋਈ ਗ੍ਰਿਫਤਾਰੀ ਹੋਈ ਹੈ ਹੁਣ ਉਸ ਤੋਂ ਅੱਗੇ? ਇਹਨੂੰ ਬੇਟੀ ਜਿਹੜੀ ਹੈ ਇਹ ਜਲੰਧਰ ਤੋਂ ਜੌਬ ਕਰਦੀ ਆ, ਗੁਰਾਇਆ ਜਿਹੜਾ ਲੁਧਿਆਣੇ ਨੂੰ ਰੋਡ ਜਾਂਦਾ ਹੈਗਾ, ਉਸ ਰੋਡ ਦੇ ਉੱਤੇ ਜਿਹੜਾ ਆ ਇਹਨੂੰ ਗੌਰਮੈਂਟ ਜੌਬ ਮਿਲ ਗਈ। ਉੱਥੇ ਡਾਕਖਾਨੇ ਦੇ ਵਿੱਚ ਜੌਬ ਕਰਦੀ ਆ। ਇਹ ਰੋਜ਼ ਦੀ ਤਰ੍ਹਾਂ ਆਪਣੀ ਜੌਬ ਦੇ ਉੱਤੇ ਜਾਂਦੀ ਸੀਗੀ। ਉਹ ਮੁੰਡਾ ਵੀ ਇਹਦੇ ਨਾਲ ਕੁਲੀਗ ਸੀਗਾ, ਉਹ ਵੀ ਜੌਬ ਤੇ ਜਾਂਦਾ ਸੀਗਾ। ਤੇ ਸੁਣਨ ਵਿੱਚ ਇਹ ਆਇਆ ਕਿ ਇਹਦੇ ਫਾਦਰ ਨੇ ਇਹਨੂੰ ਉੱਥੋਂ ਘਰੋਂ ਭੇਜ ਦਿੱਤਾ ਆ, ਉਹ ਛੱਡ ਗਏ ਆ। ਉਸ ਤੋਂ ਅੱਗੇ ਇਹ ਜਿਹੜਾ ਆ ਉਹ ਮੁੰਡੇ ਦੇ ਨਾਲ ਜਾਂਦੇ ਸੀਗੇ, ਹੈ ਨਾ। ਤੇ ਇਹ ਜਿਹੜੀ ਬੇਟੀ ਆ ਉਹ ਜਦੋਂ ਸ਼ਾਮ ਨੂੰ ਘਰ ਨਹੀਂ ਆਈ ਹੈਗੀ, ਤਾਂ ਉਹ ਘੰਟਾ 2 ਘੰਟਾ ਜਦੋਂ ਪੇਰੈਂਟਸ ਜਿਹੜੇ ਆ ਉਹ ਮੈਨੂੰ ਤਲਾਸ਼ ਕਰਦੇ ਹੈਗੇ ਆ। ਤਲਾਸ਼ ਕਰਨ ਤੋਂ ਬਾਅਦ ਜਿਹੜਾ ਆ ਇਹ ਬੇਟੀ ਦਾ ਇੱਕ ਫ਼ੋਨ ਜਿਹੜਾ ਆ ਉਹ ਕੋਈ ਥਰਡ ਪਰਸਨ ਚੱਕਦਾ ਹੈਗਾ ਆ। ਉਹ ਕਹਿੰਦਾ ਕਿ ਇਹ ਜਿਹੜੀ ਬੇਟੀ ਹੈਗੀ ਆ ਇਹ ਇਸ ਹਾਲਤ ਦੇ ਵਿੱਚ ਹੈਗੀ ਆ ਔਰ ਇਹ ਕਰਨਾਲ ਪਈ ਹੋਈ ਆ, ਜਲੰਧਰ ਤੋਂ 200 ਕਿਲੋਮੀਟਰ ਦੂਰ। ਔਰ ਪੇਰੈਂਟਸ ਨੂੰ ਇੰਨਾ ਸ਼ੌਟ ਲੱਗਦਾ ਹੈਗਾ ਕਿ ਸਾਡੀ ਬੇਟੀ ਜਿਹੜੀ ਇੰਨੀ ਦੂਰ ਕਿੱਦਾਂ ਚਲ ਗਈ, ਠੀਕ ਆ। ਉਹ ਕੋਈ ਉਹਨਾਂ ਦੇ ਲਾਗੇ, ਦਿੱਲੀ ਦੇ ਲਾਗੇ ਰਿਸ਼ਤੇਦਾਰ ਹੈਗੇ, ਉਹਨਾਂ ਨੇ ਉਹਨਾਂ ਨੂੰ ਫ਼ੋਨ ਕੀਤਾ। ਉਹ ਉੱਥੇ ਪਹੁੰਚੇ ਆ, ਇੱਧਰੋਂ ਜਲੰਧਰ ਤੋਂ ਪੇਰੈਂਟਸ ਪਹੁੰਚੇ ਆ, ਬੇਟੀ ਦੀ ਭੂਆ ਨਾਲ ਗਈ ਆ, ਉਹ ਲੈ ਕੇ ਗੱਡੀ ਦੇ ਵਿੱਚ ਆਏ ਆ। ਫਿਰ ਉਹ ਘਰ ਲੈ ਗਏ ਆ। ਘਰ ਲਿਆਉਣ ਤੋਂ ਬਾਅਦ ਉਹਨੇ ਦੇਖਿਆ ਕਿ ਸਾਡੀ ਬੇਟੀ ਸਰੀਰਕ ਤੌਰ ਤੇ ਵੀ, ਫਿਜ਼ੀਕਲ ਤੌਰ ਤੇ ਵੀ ਔਰ ਮਾਨਸਿਕ ਤੌਰ ਤੇ ਵੀ ਜਿਹੜਾ ਮੈਂਟਲੀ ਵੀ ਅਪਸੈਟ ਆ, ਠੀਕ ਨਹੀਂ ਹੈਗੀ। ਉਹਨਾਂ ਨੇ ਉਹਨੂੰ ਸਿਵਲ ਹਸਪੀਟਲ ਐਡਮਿਟ ਕਰਵਾ ਦਿੱਤਾ। 4-5 ਦਿਨ ਦੇਖੋ ਵਿਚਾਰਾ ਇੱਕ ਗਰੀਬ ਪਰਿਵਾਰ ਆ,
ਮੀਨਿੰਗ ਰੋਜੀ ਰੋਟੀ ਕਮਾ ਕੇ ਖਾਣ ਵਾਲਾ ਬੱਚੇ ਨੂੰ ਉਹਨਾਂ ਨੇ ਪੜ੍ਹਾਇਆ। ਅਸੀਂ ਸੰਘਰਸ਼ ਕਰਦੇ ਰਹੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤਹਿਤ ਬੱਚੇ ਪੜ੍ਹੇ ਆ, ਚਲੋ ਨੌਕਰੀ ਮਿਲ ਗਈ। ਮਾਂ ਪਿਓ ਨੇ ਆਸ ਲਾਈ ਹੁੰਦੀ ਆ ਵੀ ਸਾਡੀ ਹੁਣ ਗਰੀਬੀ ਗੁਲਾਮੀ ਚੱਕ ਹੋਊਗੀ। ਹੁਣ ਇੱਥੇ ਇਹ ਦੱਸੋ ਅੱਗੇ ਵੀ ਮਾਮਲਾ ਦਰਜ ਹੋ ਗਿਆ ਹੈ ਕਿ ਕਾਰਵਾਈ ਕੀ ਹੋਈ? ਹੁਣ ਦੇਖੋ ਕੱਲ ਜਦੋਂ ਅਸੀਂ ਰੌਲੀ ਪਾਈ ਹੈਗੀ ਆ, ਮਾਮਲਾ ਜਿਹੜਾ ਆ ਉਹ ਵੱਡੇ ਲੀਡਰਾਂ ਦੇ ਧਿਆਨ ਦੇ ਵਿੱਚ ਲਿਆਂਦਾ, ਠੀਕ ਆ, ਵੱਡੇ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਂਦਾ ਹੈਗਾ, ਪੰਜਾਬ ਦੇ DGP ਤੱਕ ਗੱਲ ਚੱਲ ਗਈ ਹੈਗੀ ਆ। ਤਾਂ ਫਿਰ ਜਿਹੜਾ ਆ ਇਹ ਪੁਲਿਸ ਇਹਦੇ ਵਿੱਚ ਹਰਕਤ ਵਿੱਚ ਆਈ ਆ, ਜਿਹੜੇ ਡਾਕਟਰ ਆ, ਸਿਵਲ ਪ੍ਰਸ਼ਾਸਨ ਆ, ਉਹ ਵੀ ਹਰਕਤ ਦੇ ਵਿੱਚ ਆਇਆ ਹੈਗਾ ਆ। ਔਰ MR ਕੱਟ ਹੋਈ ਆ ਤੇ ਜਿਹੜਾ ਆ FIR ਜਿਹੜੀ ਦਰਜ ਹੋਈ ਆ, ਠੀਕ ਆ ਨਾ। ਔਰ ਜਿਹੜਾ ਅੱਜ ਸਾਨੂੰ CP ਸਾਹਿਬ ਨੇ ਆਸ਼ਵਾਸਨ ਦਿੱਤਾ ਵੀ ਕਿਉਂਕਿ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ, ਇੱਕ ਮੁੰਡਾ ਜਿਹੜਾ ਆ ਰਾਉਂਡ ਅਪ ਕੀਤਾ, ਫੜਿਆ ਉਹਨੂੰ, ਠੀਕ ਆ, ਜਿਹੜਾ ਨਾਲ ਉਹਦਾ ਕਲੀਗ ਸੀਗਾ, ਉਹਨੇ ਹੋਰ ਨਾਂ ਵੀ ਲਏ ਹੈਗੇ ਆ। ਔਰ ਇਹ ਜਿਹੜੀ ਦਰਿੰਦਗੀ ਹੋਈ ਆ ਉਹਦੇ ਵਿੱਚ ਜਿਹੜੇ ਆ 4-5 ਸਾਥੀ ਇਨਵੋਲਵ ਆ। CP ਸਾਹਿਬ ਕਹਿੰਦੇ ਕਿ ਉਹਨਾਂ ਜਿੰਨੇ ਵੀ ਇਨਵੋਲਵ ਸਾਥੀ ਹੋਣਗੇ ਸਾਰਿਆਂ ਨੂੰ ਜਿਹੜਾ ਆ ਉਹ ਅਰੈਸਟ ਕਰਕੇ ਔਰ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ। ਜੀ ਅਗਲਾ ਸਵਾਲ ਮੈਂ ਲਲਿਤ ਬਾਈ ਹੁਣਾਂ ਨਾਲ ਕਰਦਾ। ਬਾਈ ਜੋ ਵੀ ਹੈ ਮਾਮਲਾ ਇਨਵੈਸਟੀਗੇਸ਼ਨ ਦਾ ਹੈ, ਇਨਵੈਸਟੀਗੇਸ਼ਨ ਹੋਊਗੀ, ਸੱਚ ਨਿਕਲ ਕੇ ਬਾਹਰ ਆਊਗਾ ਕਿ ਕੀ ਕੁਝ ਅੱਗੇ ਹੋਣਾ ਹੈ। ਪਰ ਇੱਥੇ ਹੁਣ ਜਿਹੜੀ ਗੱਲ ਬਾਈ ਹੁਣੀ ਕੀਤੀ ਵੀ ਦਬਾਅ ਪਾਏ ਬਿਨਾਂ ਕੁਝ ਨਹੀਂ ਹੋਇਆ, ਪਿਛਲੇ 5 ਦਿਨਾਂ ਦਾ ਮਾਮਲਾ ਹੈ ਤੇ ਕੱਲ ਜਾ ਕੇ ਉੱਠਿਆ, ਲੋਕਾਂ ਦੇ ਧਿਆਨ ਦੇ ਵਿੱਚ ਆਇਆ। ਇਹ ਕਿਹੋ ਜੀ ਮਨੋਦਸ਼ਾ, ਕਿਹੋ ਜੀ ਸਥਿਤੀ ਹੈ, ਕਿਹੋ ਜਿਹਾ ਪ੍ਰਸ਼ਾਸਨ ਹੈ, ਕਿਹੋ ਜਿਹਾ ਸਾਰਾ ਤਾਣਾ ਬਾਣਾ, ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਦੇਖੋ ਦੋਸ਼ੀ ਤਾਂ ਸਾਰੀ ਵਿਵਸਥਾ ਹੀ ਆ। ਜੇਕਰ ਪੀੜਤ ਦੇ ਪਰਿਵਾਰ ਨੂੰ ਪ੍ਰਸ਼ਾਸਨ ਦੇ ਉੱਤੇ ਭਰੋਸਾ ਨਹੀਂ, ਸਮਾਜਿਕ ਆਗੂਆਂ ਤੇ ਕਿਸੇ ਤੇ ਭਰੋਸਾ ਨਹੀਂ, ਤਾਂ ਇਹ ਸਾਰੇ ਦਾ ਸਾਰਾ ਦੋਸ਼ ਵਿਵਸਥਾ ਦਾ ਆ। ਕਿ 5 ਦਿਨ ਦਾ ਬੀਤ ਜਾਣ ਦਾ ਮਤਲਬ ਇਹੀ ਹੋ ਗਿਆ ਕਿ ਜਾਂ ਤਾਂ ਇਸ ਮਾਮਲੇ ਨੂੰ ਛੁਪਾ ਲਿਆ ਗਿਆ, ਦਬਾਇਆ ਗਿਆ, ਚਾਹੇ ਪ੍ਰਸ਼ਾਸਨ ਦੇ ਵੱਲੋਂ, ਚਾਹੇ ਕਿਸੇ ਜਿਹੜੇ ਆ ਕੋਈ ਵੀ ਇਨਾਮ ਸਮਾਜਿਕ ਆਗੂਆਂ ਦੇ ਵੱਲੋਂ। ਫਿਰ ਜਾਂ ਉਸ ਪਰਿਵਾਰ ਨੇ ਭਰੋਸਾ ਹੀ ਨਹੀਂ ਜਤਾਇਆ ਇਸ ਪ੍ਰਸ਼ਾਸਨ ਦੇ ਉੱਤੇ ਜਾਂ ਸਮਾਜਿਕ ਆਗੂਆਂ ਦੇ ਉੱਤੇ ਕਿ 5 ਦਿਨ ਬਾਅਦ ਜਾ ਕੇ ਇਹ ਮਾਮਲਾ ਧਿਆਨ 'ਚ ਆਇਆ। 24 ਘੰਟੇ ਦੇ ਵਿੱਚ ਜਿਹੜਾ ਮੈਡੀਕਲ ਹੋਣਾ ਹੁੰਦਾ ਉਹ ਮੈਡੀਕਲ ਜਾ ਕੇ ਹੋਇਆ 5 ਦਿਨਾਂ ਦੇ ਬਾਅਦ। ਔਰ ਫਿਰ ਉਸ ਮੈਡੀਕਲ ਦੀ ਰਿਪੋਰਟ ਦੇ ਵਿੱਚ ਕੀ ਭੇਦ ਨੇ ਉਹਦੇ ਬਾਰੇ ਹਜੇ ਤੱਕ ਜਿਹੜਾ ਕੋਈ ਖੁਲਾਸਾ ਕੀਤਾ ਨਹੀਂ ਗਿਆ, ਉਹਨੂੰ ਜਨਤਕ ਨਹੀਂ ਕੀਤਾ ਗਿਆ। ਫਿਰ ਉਹ ਲੜਕੀ ਗੁਰਾਇਆਂ ਤੋਂ ਇੱਥੋਂ 300 ਕਿਲੋਮੀਟਰ ਲਗਭਗ ਕਰਨਾਲ ਪੈ ਜਾਂਦਾ ਹਰਿਆਣੇ 'ਚ, ਉੱਥੇ ਪਾਈ ਗਈ। ਉੱਥੇ ਕਿੱਦਾਂ ਪਹੁੰਚੀ ਆ, ਉਹ ਲੜਕੀ ਦੇ ਮੋਬਾਈਲ ਟਰੇਸ ਕਰਕੇ ਉਹਦੇ ਵਿੱਚੋਂ ਕਾਲ ਡਿਟੇਲ ਕੱਢ ਕੇ ਇਹ ਪਤਾ ਕਰ ਸਕਣਾ ਕਿ ਇਹਦੇ ਸੰਪਰਕ ਦੇ ਵਿੱਚ ਕੌਣ ਸੀ, ਉਸ ਸਮੇਂ ਤੇ ਆਖਰੀ ਕਾਲਾਂ ਕਿਹਦੇ ਨਾਲ ਹੋਈਆਂ, ਵੱਧ ਗੱਲ ਕਿਹਦੇ ਨਾਲ ਹੁੰਦੀ ਸੀ, ਉਹਨਾਂ ਨੂੰ ਜਿਹੜਾ ਆ ਡਿਟੇਨ ਕਰਕੇ ਪੁੱਛਤਾਛ ਕੀਤੀ ਜਾ ਸਕਦੀ ਆ। ਇੱਕ ਲੜਕਾ ਜਿਹੜਾ ਫੜਿਆ ਆ ਉਹਦੇ ਬਾਰੇ ਉਹ ਲੜਕੀ ਜਿਹੜਾ ਹੜਬੜਾਹਟ 'ਚ ਉਹਦਾ ਨਾਮ ਲੈਂਦੀ ਆ, ਉਹ ਲੜਕੇ ਦਾ ਕੀ ਕਿਰਦਾਰ ਰਿਹਾ ਆ, ਜੇਕਰ ਉਹਦਾ ਕਲੀਗ ਵੀ ਆ ਤੇ ਉਹਦਾ ਕੀ ਰੋਲ ਰਿਹਾ ਆ, ਉਹਦੇ ਨਾਲ ਜੁੜੇ ਹੋਏ ਤੱਥ ਜਿਹੜੇ ਆ ਉਹ ਕਦੋਂ ਖੁਲਾਸਾ ਕਰੇਗਾ ਪ੍ਰਸ਼ਾਸਨ। ਅਸੀਂ CP ਸਾਹਿਬ ਕੋਲ ਗਏ ਸੀਗੇ ਤੇ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਸਾਫ਼ ਗੱਲ ਕਹਿਣੀ ਚਾਹੁੰਦਾ ਹਾਂ ਕਿ ਸਾਨੂੰ ਤਾਂ ਮਨ ਨੂੰ ਸੰਤੁਸ਼ਟੀ ਨਹੀਂ ਹੋਈ, ਉੱਥੋਂ ਕੋਈ ਆਸ਼ਵਾਸਨ ਨਹੀਂ ਮਿਲਿਆ। ਸਿਰਫ ਇਹ ਕਹਿਤਾ ਗਿਆ ਹਮੇਸ਼ਾ ਹੀ ਤਰ੍ਹਾਂ ਪ੍ਰਸ਼ਾਸਨ ਜਿੱਦਾਂ ਕਰਦਾ ਹੁੰਦਾ ਕਿ ਅਸੀਂ ਤੁਹਾਨੂੰ ਮਤਲਬ ਭਰ ਕੇ ਜਿਹੜਾ ਆਸ਼ਵਾਸਨ ਦਿੰਦੇ ਆ ਕਿ ਅਸੀਂ ਸਭ ਕੁਝ ਕਰਾਂਗੇ, ਅਸੀਂ ਆਹ ਕਰਾਂਗੇ, ਉਹ ਕਰਾਂਗੇ। 5 ਦਿਨ ਬੀਤ ਗਏ, SHO ਨਲਾਇਕ, ਉੱਥੇ ਇੱਕ ਮਹਿਲਾ ਜਿਹੜੀ ਅਫਸਰ ਸੀ ਉਹ ਵੀ ਨਲਾਇਕ, ਉਹਦਾ ਤਬਾਦਲਾ ਵੀ ਜਿਹੜਾ ਕਰ ਦਿੱਤਾ ਗਿਆ ਆ। ਇਹਦਾ ਮਤਲਬ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਆ ਕਿ ਮਾਮਲੇ ਨੂੰ ਛੁਪਾਇਆ ਜਾ ਰਿਹਾ ਜਾਂ ਦਬਾਇਆ ਜਾ ਰਿਹਾ। ਜੇਕਰ ਮਾਮਲਾ ਸਾਰਾ ਪ੍ਰਸ਼ਾਸਨ ਨੂੰ ਪਤਾ ਆ ਜਾਂ ਪ੍ਰਸ਼ਾਸਨ ਦੇ ਕੋਲ ਸਾਧਨ ਆ, ਹੁਣ ਕੀ ਇਹ ਪਬਲਿਕ ਨੇ ਕਰਨਾ ਆ ਕਿ ਉਹ ਲੜਕੀ ਦੀ ਟੈਲੀਫੋਨ ਡਿਟੇਲ ਕੱਢੀਏ ਤੇ ਪ੍ਰਸ਼ਾਸਨ ਨੂੰ ਦਈਏ ਜੀ ਆਹ ਦੇਖੋ ਜੀ ਇਹਨਾਂ ਨੂੰ ਫੋਨ ਹੋਇਆ ਤੇ ਇਹਨਾਂ ਨੂੰ ਪਤਾ ਕਰੋ। ਪ੍ਰਸ਼ਾਸਨ ਸੰਜੀਦਾ ਕਿਉਂ ਨਹੀਂ ਹੁੰਦਾ? ਤੁਸੀਂ ਦੋਵੇਂ ਜਵਾਬ ਦੇ ਸਕਦੇ ਹੋ ਵੀ ਭਾਈ ਇਦਾਂ ਦੇ ਮਾਮਲੇ ਲਗਾਤਾਰ ਆ ਰਹੇ ਨੇ। ਉਜੈਨ 'ਚ, ਰਾਜਸਥਾਨ ਦੇ ਵਿੱਚ 3 ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਹੋ ਗਿਆ। ਕਲਕੱਤੇ ਵਾਲੇ ਮੁੱਦੇ ਨੇ ਤਾਂ ਪੂਰੇ ਦੁਨੀਆ ਦੇ ਵਿੱਚ ਅੱਗ ਫੜੀ ਹੈ, ਇਕੱਲੇ ਦੇਸ਼ ਦੀ ਗੱਲ ਨਹੀਂ। ਇਹ ਇਹੋ ਜਿਹੀਆਂ ਜਦੋਂ ਹੁੰਦੇ ਨੇ ਸਾਰੇ ਮਾਮਲੇ, ਇਸ ਤੋਂ ਬਾਅਦ ਵੀ ਪ੍ਰਸ਼ਾਸਨ ਸਾਰੇ ਦੇਸ਼ ਦਾ ਹੀ ਹਰਕਤ 'ਚ ਕਿਉਂ ਨਹੀਂ ਆਉਂਦਾ? ਇਦਾਂ ਦੇ ਮਾਮਲਿਆਂ ਨੂੰ ਲੈ ਕੇ ਸਿਰਫ ਦਬਾਉਣ ਦੀ ਨਜ਼ਰ ਨਾਲ ਜਾਂ ਇੱਜ਼ਤ ਵਾਲਾ ਪੱਖ ਲੈ ਲਿਆ ਜਾਂਦਾ ਵੀ ਇੱਜ਼ਤ ਬਚਾਉਣੀ ਆ, ਤੁਸੀਂ ਚੁੱਪ ਕਰ ਜਾਓ, ਪਰਿਵਾਰਾਂ ਨੂੰ ਐਂ ਹੀ ਕਹਿ ਕੇ ਦੱਬ ਲਿਆ ਜਾਂਦਾ। ਇਹਨਾਂ ਮੁੱਦਿਆਂ ਤੇ ਸੰਜੀਦਗੀ ਨਾਲ ਕੋਈ ਐਕਟ, ਕੋਈ ਗੱਲ ਹੁੰਦੀ ਕਿਉਂ ਨਹੀਂ? ਬੰਗਾਲ ਨੇ ਤਾਂ ਆਪਣਾ ਕਰ ਲਿਆ, ਪਰ ਹੋਣਾ ਕੀ ਚਾਹੀਦਾ, ਹੋ ਕਿਉਂ ਨਹੀਂ ਰਿਹਾ? ਦੇਖੋ ਜਿਹੜਾ ਪ੍ਰਸ਼ਾਸਨ ਆ, ਪ੍ਰਸ਼ਾਸਨ ਦਾ ਇੱਕ ਇਹਦੀ ਟ੍ਰੇਨਿੰਗ ਹੀ ਹੋਈ ਆ ਕਿ ਇਹਦਾ ਸੁਭਾਅ ਬਣਿਆ ਹੋਇਆ ਆ ਕਿ ਪਹਿਲ ਕਦਮੀ ਤੇ ਕਿਸੇ ਵੀ ਮਾਮਲੇ ਨੂੰ ਸੀਰੀਅਸਲੀ ਲੈਣਾ ਨਹੀਂ ਜਿੰਨਾ ਚਿਰ ਉੱਥੇ ਹਜੂਮ ਨਾ ਇਕੱਠਾ ਹੋਵੇ ਪੀੜਤ ਦੇ ਹੱਕ ਦੇ ਵਿੱਚ, ਜਿੰਨਾ ਚਿਰ ਪ੍ਰਸ਼ਾਸਨ ਦੀ ਮੁਰਦਾਬਾਦ ਨਾ ਹੋਵੇ ਪੀੜਤ ਦੇ ਹੱਕ ਦੇ ਵਿੱਚ, ਉਹਨਾਂ ਚਿਰ ਪ੍ਰਸ਼ਾਸਨ ਜਿਹੜਾ ਆ ਹਿਲਜੁਲ ਨਹੀਂ ਕਰਦਾ। ਇਹ ਸਭ ਤੋਂ ਵੱਡਾ ਦੁਖਾਂਤ ਆ ਪ੍ਰਸ਼ਾਸਨ ਦਾ, ਪੁਲਿਸ ਦਾ ਔਰ ਸਮਾਜਿਕ ਜਿਹੜਾ ਨਿਆਂ ਆ ਲੋਕਾਂ ਨੂੰ ਇਸੇ ਕਰਕੇ ਮਿਲਦਾ ਨਹੀਂ ਹੈਗਾ। ਜੇ ਹੁਣ ਪੀੜਤ ਹੋਵੇ ਹੀ ਇਕੱਲਾ, ਆਵਾਜ਼ਾਰ ਹੋਵੇ, ਜਿਸ ਤਰ੍ਹਾਂ ਸਾਥੀ ਨੇ ਕਿਹਾ ਕਿ ਉਹ ਬੜਾ ਜ਼ਰੂਰਤਮੰਦ ਪਰਿਵਾਰ ਆ ਕਿ ਪੋਸਟ ਮੈਟ੍ਰਿਕ ਤੇ ਉਹ ਲੜਕੀ ਨੇ ਪੜ੍ਹਾਈ ਕੀਤੀ ਆ, ਸੰਭਵ ਆ ਕਿ ਉਹ SC ਸਮਾਜ ਦੀ ਬੇਟੀ ਆ, ਠੀਕ ਹੈ ਜੀ, ਅਸੀਂ ਉਹਦਾ ਨਾਮ ਨਹੀਂ ਲੈ ਸਕਦੇ, ਅਸੀਂ ਉਹਦੀ ਜਿਹੜੀ ਆ ਕਾਸਟ ਕ੍ਰੀਡ ਕੁਛ ਵੀ ਜਿਹੜਾ ਉਹ ਨਹੀਂ ਕਰਨਾ ਚਾਹੀਦਾ, ਸਾਨੂੰ ਦੱਸਣਾ ਨਹੀਂ ਚਾਹੀਦਾ। ਤਾਂ ਕਹਿਣਾ ਕੀ ਚਾਹੁੰਦੇ ਆ? ਕਹਿਣਾ ਇਹ ਚਾਹੁੰਦੇ ਆ ਕਿ ਜੇਕਰ ਪ੍ਰਸ਼ਾਸਨ ਚਾਹੇ ਤਾਂ ਫਟਾਫਟ ਇਹਨੂੰ ਮਾਮਲੇ ਨੂੰ ਹੱਲ ਕਰ ਸਕਦਾ ਆ। ਤਾਂ ਅਸੀਂ ਤਾਂ ਹੁਣ ਇੱਥੋਂ ਜਿਹੜਾ ਆ ਪ੍ਰਸ਼ਾਸਨ ਨੂੰ ਇੱਕ ਸਾਫ਼ ਔਰ ਸਪਸ਼ਟ ਗੱਲ ਕਰ ਦੇਣਾ ਚਾਹੁੰਦੇ ਕਿ ਮਾਮਲਾ ਜੋ ਵੀ ਹੈ, ਰੇਪ ਦਾ ਮਾਮਲਾ ਹੈ,
ਅਗਵਾਈ ਉਹ ਜਿਹੜਾ ਉਹਨੂੰ ਅਗਵਾ ਕੀਤਾ ਉਹਦਾ ਮਾਮਲਾ ਹੈ, ਉਹਦੇ ਨਾਲ ਜਿਹੜਾ ਆ ਕੋਈ ਤਸ਼ੱਦਦ ਹੋਇਆ, ਕੁੱਟਮਾਰ ਹੋਈ ਆ ਉਹਦਾ ਮਾਮਲਾ ਹੈ, ਜਾਂ ਕੋਈ ਹੋਰ ਗੁਪਤ ਭੇਦ ਹੈ, ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਰੈਪਿਡ ਐਕਸ਼ਨ ਜਿਹੜਾ ਆ ਕਰਦੇ ਹੋਏ ਉਹਨੂੰ ਹੱਲ ਕਰ ਲਵੇ ਪ੍ਰਸ਼ਾਸਨ। ਨਹੀਂ ਤਾਂ ਫਿਰ ਇਹ ਭੁੱਲ ਜਾਓ ਕਿ ਇਹ ਨਾ ਤਾਂ ਰਾਜਸਥਾਨ ਆ, ਇਹ ਪੰਜਾਬ ਆ, ਇਹ ਨਾ ਇਹ ਕੋਲਕਾਤਾ ਆ, ਇਹ ਜਲੰਧਰ ਆ, ਉਹ ਨਾ ਇਹ ਹਾਥਰਸ ਆ, ਨਾ ਇਹ ਉਨਾਓ ਆ, ਇਹ ਜਲੰਧਰ ਸਿਟੀ ਮੇਨ ਆ। ਤਾਂ ਫਿਰ ਅਸੀਂ ਦਿਖਾੜ ਦੇਵਾਂਗੇ, ਫਿਰ ਅਸੀਂ ਮਤਲਬ ਸਾਡਾ ਜਿਹੜਾ ਜਾਹੋ ਜਹਾਲ ਉਹ ਅਸੀਂ ਦਿਖਾੜਾਂਗੇ ਜੇਕਰ ਇਸ ਮਾਮਲੇ ਨੂੰ ਮਾਨਯੋਗ ਸੀਪੀ ਸਾਹਿਬ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਦੇ ਨਾਲ ਹੱਲ ਨਾ ਕੀਤਾ ਤਾਂ। ਜੀ ਧੰਨਵਾਦ। ਸੋ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਦੇ ਹੱਲ ਕਿਵੇਂ ਹੋਣੇ ਚਾਹੀਦੇ? ਅਸੀਂ ਇਹ ਤਾਂ ਹੁਣ ਕਰ ਨਹੀਂ ਸਕਦੇ ਅੱਜ ਦੇ ਸਮਾਜ ਦੇ ਵਿੱਚ, ਜਦੋਂ ਕੁੜੀਆਂ ਪਾਇਲਟ ਬਣ ਰਹੀਆਂ ਨੇ, ਕੁੜੀਆਂ ਐਡੇ ਐਡੇ ਵੱਡੇ ਅਹੁਦਿਆਂ ਤੇ ਬੈਠ ਰਹੀਆਂ ਨੇ, ਦੇਸ਼ਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀਆਂ ਦੇ ਅਹੁਦਿਆਂ ਤੇ ਬੈਠ ਰਹੀਆਂ ਨੇ, ਉੱਦਾਂ ਦੇ ਸਮਾਜ ਦੀ ਸਿਰਜਣਾ ਅਸੀਂ ਕਦੋਂ ਕਰਾਂਗੇ? ਅਸੀਂ ਕਦੋਂ ਇਹ ਬਣਾਵਾਂਗੇ ਕਿ ਧੀਆਂ ਖੁੱਲ੍ਹੇ ਆਮ ਕਿਤੇ ਵੀ ਆ ਜਾ ਸਕਣ? ਉਹਨਾਂ ਦੀ ਐ ਨਾ ਹੋਵੇ ਵੀ ਸਾਨੂੰ ਚਿੰਤਾ ਹੋਵੇ ਵੀ ਭਾਈ ਸਾਡੀ ਧੀ ਭੈਣ ਇੰਨੇ ਵਜੇ ਰਾਤ ਦੇ ਬਾਹਰ ਆ, ਕਿਤੇ ਉਹਦੇ ਨਾਲ ਅਣਹੋਣੀ ਨਾ ਹੋ ਜਾਵੇ। ਇਹ ਸਾਰੇ ਨੂੰ ਲੈ ਕੇ ਕਿਹੋ ਜਿਹੀ ਮਾਨਸਿਕਤਾ ਹੋਣੀ ਚਾਹੀਦੀ ਜਾਂ ਕਿਹੋ ਜਿਹੇ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ? ਦੇਖੋ, ਪਹਿਲਾਂ ਤਾਂ ਸਮਾਜ ਜਿਹੜਾ ਸਿਰਜਣਾ ਹੁੰਦਾ ਉਹ ਲੋਕਾਂ ਨੇ ਹੀ ਸਿਰਜਣਾ ਹੁੰਦਾ। ਆਪਾਂ ਹੀ ਇਹ ਸਮਾਜ ਦੇ ਵਿੱਚ ਰਹਿੰਦੇ ਹਾਂ, ਆਪਾਂ ਇੱਕ ਸਮਾਜ ਦਾ ਪਾਰਟ ਆ। ਸਾਨੂੰ ਪਹਿਲਾਂ ਆਪਣੀ ਮਾਨਸਿਕ ਗੁਲਾਮੀ ਚੋਂ ਨਿਕਲਣਾ ਚਾਹੀਦਾ, ਠੀਕ ਆ। ਔਰਤਾਂ ਪ੍ਰਤੀ ਅਸੀਂ ਹੀ ਜਿਹੜਾ ਆ ਉਹ ਮੰਨ ਲਓ ਵੀ ਇਮਾਨਦਾਰ ਨਹੀਂ ਹੈਗੇ। ਅਸੀਂ ਖੁਦ ਜਿਹੜੇ ਸਾਰੇ, ਮੈਂ ਤੁਹਾਨੂੰ ਦੱਸ ਦਿੰਦਾ, ਅਸੀਂ ਹਰ ਇੱਕ ਬੰਦਾ ਜਿਹੜਾ ਮੁੰਡਾ ਹੀ ਭਾਲਦਾ, ਠੀਕ ਹੈ ਨਾ। ਕੁੜੀਆਂ ਲਈ ਸਾਡੀ ਸੋਚ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਆ ਉਹ ਅਸੀਂ ਕਾਣੀ ਵੰਡ ਕਰਦੇ ਹੀ ਕਰਦੇ ਆ, ਠੀਕ ਹੈ ਨਾ। ਤੇ ਸਾਡੇ ਜਿਹੜੇ ਡੇਰੇ ਆ, ਖਾਸ ਕਰਕੇ ਆਪਾਂ ਪੰਜਾਬ 'ਚ ਕਹਿ ਦਈਏ, ਜਿਹਨੂੰ ਗੁਰੂਆਂ ਪੀਰਾਂ ਦੀ ਆਪਾਂ ਧਰਤੀ ਕਹਿੰਦੇ ਆ, ਬਾਣੀ ਕਹਿੰਦੀ ਹੈ, ਸੋ ਕਿਉਂ ਮੰਦਾ ਆਖੀਏ ਜੇ ਜਨਮੇ ਰਾਜਾਨ। ਅਸੀਂ ਔਰਤ ਨੂੰ ਐਡਾ ਵੱਡਾ ਦਰਜਾ ਦਿੱਤਾ ਸਾਡੀ ਬਾਣੀ ਨੇ, ਹੈ। ਤੇ ਅਸੀਂ ਇੱਥੇ ਸਾਡੇ ਡੇਰਿਆਂ ਦੇ ਉੱਤੋਂ ਮੁੰਡੇ ਭਾਲਦੇ, ਡੇਰਿਆਂ ਤੋਂ ਮੁੰਡੇ ਵੰਡੇ ਜਾਂਦੇ ਆ। ਕਹਿੰਦੇ ਬਾਬਿਆਂ ਵਾਲਾ ਮੁੰਡਾ ਹੈ, ਬਾਬਾ ਮੁੰਡਾ ਦਿੰਦਾ। ਹਾਂ, ਬਸ ਇਹੀ ਗੱਲ ਆ। ਕਦੀ ਸੁਣਿਆ ਕਿ ਕਿਸੇ ਨੇ ਧੀ ਦੀ ਮੰਗ ਕੀਤੀ ਹੋਵੇ? ਧੀ ਨਹੀਂ ਮੰਗਣ ਜਾਂਦਾ ਕੋਈ, ਮੁੰਡੇ ਹੀ ਮੰਗਣ ਜਾਂਦੇ ਸਾਰੇ। ਜਦ ਕਿ DNA ਜਿਹੜਾ ਬੇਟੀਆਂ ਤੋਂ ਆਇਡੈਂਟੀਫਾਈ ਹੁੰਦਾ ਆ। 39 ਭਾਰਤੀ ਜਿਹੜੇ 27 ਪੰਜਾਬੀ ਇਰਾਕ ਦੇ ਵਿੱਚ ਜਿਹੜਾ ਆ ਉਹ ਮਾਰ ਦਿੱਤੇ ਗਏ, ਰੇਤਾ 'ਚ ਦੱਬ ਦਿੱਤੇ ਗਏ, ਗਲ ਗਏ। ਉਹਨਾਂ ਦੇ ਕੰਕਾਲ, ਉਹਨਾਂ ਦੇ ਮਾਵਾਂ ਦੇ DNA, ਉਹਨਾਂ ਦੀਆਂ ਭੈਣਾਂ ਦੇ DNA ਔਰ ਉਹਦੇ ਭੂਆ ਦੇ DNA ਤੋਂ ਜਿਹੜਾ ਹਾਸਿਲ ਹੋਏ ਕਿ ਕਿਹਨਾਂ ਦਾ ਆ, ਕਿਸੇ ਬਾਪ ਦੇ, ਕਿਸੇ ਭਰਾ ਦੇ ਜਾਂ ਕਿਸੇ ਚਾਚੇ ਦੇ DNA ਤੋਂ, ਕਿਸੇ ਪੁਰਸ਼ ਦੇ DNA ਤੋਂ ਪਹਿਚਾਣੇ ਨਹੀਂ ਗਏ। ਹੋਰ ਕੀ ਪ੍ਰੂਫ ਦਈਏ? ਸਖਤ ਕਾਨੂੰਨ ਵੀ ਬਣੇ ਆ। ਮੈਂ ਤੁਹਾਨੂੰ ਦੱਸਦਾ ਕਿ ਦੇਖੋ, ਬਾਬਾ ਸਾਹਿਬ ਅੰਬੇਡਕਰ ਜਿਹੜੇ ਆ 1951 ਦੇ ਵਿੱਚ ਕਾਨੂੰਨ ਮੰਤਰੀ ਬਣਦੇ ਆ, ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣਦੇ ਆ। ਉਹਨਾਂ ਨੇ ਹਿੰਦੂ ਕੋਡ ਬਿੱਲ ਜਿਹੜਾ ਆ ਉਹ ਲਾਗੂ ਕਰਵਾਉਣ ਲਈ ਇਸ ਦੇਸ਼ ਦੀਆਂ ਸਰਕਾਰਾਂ ਦੇ ਵਿੱਚ ਅਸਤੀਫੇ ਵੀ ਦਿੱਤੇ। ਅੱਜ ਕੱਲ੍ਹ ਕੋਈ ਸਰਪੰਚੀ ਤੋਂ ਅਸਤੀਫਾ ਨਹੀਂ ਦਿੰਦਾ, ਠੀਕ ਹੈ ਨਾ। ਉਹ ਸਾਡੇ ਸਮਾਜ ਦਾ ਯੋਧਾ ਸੀ, ਉਹਨੇ ਔਰਤਾਂ ਦੇ ਲਈ ਬਰਾਬਰਤਾ ਦੀ ਲੜਾਈ ਲੜੀ ਆ, ਠੀਕ ਹੈ ਨਾ। ਅੱਜ ਜਿਹੜੀਆਂ ਔਰਤਾਂ ਖੁਦ ਗੁਲਾਮੀਆਂ 'ਚੋਂ ਨਹੀਂ ਨਿਕਲਦੀਆਂ, ਔਰਤਾਂ ਖੁਦ ਡੇਰਿਆਂ 'ਤੇ ਤੁਰੀਆਂ ਫਿਰਦੀਆਂ, ਬਾਬੇ ਖੁਦ ਡੇਰਿਆਂ 'ਤੇ ਤੁਰੇ ਫਿਰਦੇ ਆ। ਔਰ ਜਿਹੜੇ ਇਹ ਸਾਡੇ ਪ੍ਰਸ਼ਾਸਨ ਆ, ਪ੍ਰਸ਼ਾਸਨ ਦੇ ਉੱਤੇ ਡੰਡਾ ਮਜ਼ਬੂਤ ਨਹੀਂ ਹੈਗਾ। ਪ੍ਰਸ਼ਾਸਨ ਨੂੰ ਚਲਾਉਣਾ ਕਿਹਨੇ ਹੁੰਦਾ? ਸਰਕਾਰਾਂ ਨੇ ਚਲਾਉਣਾ ਹੁੰਦਾ। ਸੀਪੀ ਨੂੰ ਹੁਣ ਡਰ ਕਿਹਦਾ ਹੁੰਦਾ? ਸੀਪੀ ਨੂੰ ਡਰ ਸਰਕਾਰਾਂ ਦਾ ਹੁੰਦਾ ਵੀ ਮੇਰੀ ਬਦਲੀ ਹੋ ਜਾਣੀ ਆ। ਸਭ ਤੋਂ ਵੱਡਾ ਡਰ ਤਾਂ ਲੋਕਾਂ ਦਾ, ਸਭ ਤੋਂ ਵੱਡਾ ਡਰ ਤਾਂ ਲੋਕਾਂ ਦਾ ਹੋਣਾ ਚਾਹੀਦਾ ਵੀ ਮੈਂ ਲੋਕਾਂ ਪ੍ਰਤੀ ਜਵਾਬਦੇਹ ਹਾਂ। ਤੁਹਾਨੂੰ ਮੈਂ ਦੱਸਦਾ, ਇਹਨਾਂ ਪਾਰਟੀਆਂ ਨੇ ਸਾਨੂੰ, ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨੂੰ ਵੰਡ ਕੇ ਰੱਖ ਦਿੱਤਾ। ਲੋਕ ਹੁਣ ਤੁਸੀਂ ਦੇਖੋ, ਐਡਾ ਵੱਡਾ ਮੁੱਦਾ ਪੰਜਾਬ ਦੇ ਵਿੱਚ ਇਕੱਠਾ ਹੋਇਆ ਹੋਵੇ ਤਾਂ ਲੋਕ ਕਿਤੇ ਕਿੰਨੇ ਇਕੱਠੇ ਹੋਏ ਆ। ਅਸੀਂ ਖੁਦ ਕਮਿਊਨਿਟੀ ਬੇਸ ਤੇ ਵੰਡੇ ਹੋਏ ਆ। ਸਾਡੇ ਜਿਹੜੇ ਪ੍ਰਧਾਨ ਆ ਉਹ ਅੱਧੇ ਆਪ ਪ੍ਰਸ਼ਾਸਨ ਦੇ ਕਾਣੇ ਆ, ਸੀਪੀ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਉਹ ਚਾਹਾਂ ਪੀਂਦੇ ਆ, ਠੀਕ ਆ ਨਾ। ਅੱਧੇ ਕਾਣੇ ਕੀਤੇ, ਉਹ ਅੱਧਿਆਂ ਦੇ ਕੰਮ 2 ਨੰਬਰ ਦੇ ਚੱਲਦੇ ਆ। ਆ ਪਿੱਛੇ ਜੇ ਇਲੈਕਸ਼ਨ ਹੋ ਗਿਆ ਪੰਜਾਬ ਦੇ CM ਦੀਆਂ ਸਟੇਜਾਂ ਦੇ ਉੱਤੇ ਅੱਧੇ ਤਾਂ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਸੀਗੇ। ਇਹਨਾਂ ਨੇ ਇੱਜ਼ਤਾਂ ਦੇ ਲਈ ਕੀ ਕਾਨੂੰਨ ਬਣਾਉਣੇ ਆ ਹੁਣ, ਠੀਕ ਆ ਨਾ। ਜਦੋਂ ਦੇਹ ਵਪਾਰ ਦਾ ਧੰਦਾ ਕਰਨ ਵਾਲੇ, ਇੱਜ਼ਤਾਂ ਵੇਚਣ ਵਾਲੇ ਹੀ ਮੈਂਬਰ ਪਾਰਲੀਮੈਂਟ ਬਣ ਕੇ, MLA ਬਣ ਕੇ ਚਲੇ ਜਾਂਦੇ ਆ, ਅਸੀਂ ਚੁਣਦੇ ਆ। ਅਸੀਂ ਉਹਨਾਂ ਦੇ ਕੋਲੋਂ ਲੋਕ ਜਿਹੜੇ ਆ ਉਹ ਸ਼ਰਾਬ, ਸੂਟ, ਰਾਸ਼ਨ ਲੈ ਕੇ ਜਦੋਂ ਵੋਟਾਂ ਪਾਉਂਦੇ ਆ। ਮੁੰਡੇ ਜਿਹੜੇ ਆਹ ਖਿਡਾਰੀ ਕ੍ਰਿਕਟ ਕਿੱਟਾਂ ਮੰਗਦੇ ਆ, ਜਿਹੜੇ ਬੋਡੀ ਬਿਲਡਰ ਆ ਉਹ ਜਿੰਮ ਦਾ ਸਮਾਨ ਮੰਗਦੇ ਆ। ਸਾਡੇ ਗੁਰਦੁਆਰਿਆਂ ਵਾਲੇ ਕਹਿੰਦੇ ਜੀ ਸਾਨੂੰ ਕੁਛ ਨਹੀਂ ਚਾਹੀਦਾ, ਸਾਡਾ ਬਾਥਰੂਮ ਬਣਾ ਦਿਓ, ਆ ਸਾਡਾ ਲੈਂਟਰ ਪੈਣੇ ਵਾਲਾ ਆ। ਤਾਂ ਫਿਰ ਉੱਦਾਂ ਦੇ ਜਦੋਂ ਚੁਣ ਕੇ ਜਾਂਦੇ ਆ ਤਾਂ ਉਹਨਾਂ ਨੇ ਫਿਰ ਕੀ ਬਣਾਉਣੇ? ਤੁਸੀਂ ਦੱਸੋ। ਜਲੰਧਰ ਦਾ ਮੈਂਬਰ ਪਾਰਲੀਮੈਂਟ ਆ ਚਰਨਜੀਤ ਸਿੰਘ ਚੰਨੀ, SC ਸਮਾਜ ਵਿੱਚੋਂ ਆ। ਸ਼ਡਿਊਲ ਕਾਸਟ ਜਿਹੜੀ ਸੀਟ ਆ, ਔਰ ਸ਼ਡਿਊਲ ਕਾਸਟ ਬੱਚੀ ਦੇ ਨਾਲ ਜਿਹੜਾ ਘਟਨਾ ਹੋਈ ਆ ਉਹਦਾ ਬਿਆਨ ਆਇਆ ਕੋਈ? ਉਹਨੂੰ ਤਾਂ ਇੱਥੇ ਬਹਿ ਜਾਣਾ ਚਾਹੀਦਾ ਸੀ ਆ ਕੇ। ਜਿਹੜੇ ਸਾਡੇ ਸਮਾਜ ਕਹਿੰਦਾ ਸੀ ਜੀ ਚੰਨੀ 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 ਚੱਕਿਆ, ਦੱਸੋ ਕਿੱਥੇ ਆ? ਹੈ ਆ ਜਿਹੜਾ ਪਿੱਛੇ ਜੇ 2 ਮਹੀਨੇ ਪਹਿਲਾਂ ਇਲੈਕਸ਼ਨ ਹੋਇਆ ਆ, ਇਹਨੂੰ ਜਿਤਾਇਆ ਜੀ, MLA ਦਾ ਜਿਤਾਇਆ ਆ। ਭਗਵੰਤ ਮਾਨ ਦੀ ਘਰ ਵਾਲੀ ਕੱਲੀ ਗਲੀ 'ਚ ਘੁੰਮਦੀ ਰਹੀ ਆ। ਮੈਂ ਜੀ ਵੋਟਾਂ ਦੀ ਸਾਂਝ ਨਹੀਂ, ਦੁੱਖ ਸੁੱਖ ਦੀ ਸਾਂਝ ਪਾਉਣੀ ਪਾਈ ਆ। ਏਡੂ ਵੱਡਾ ਦੁੱਖ ਕਿਹੜਾ ਹੋਣਾ? ਉਹ ਮੁੜ ਕੇ ਵੜੀ ਨਹੀਂ ਇੱਥੇ। ਇਹ ਸਾਰੇ ਵੋਟਾਂ ਲੈਣ ਆਉਂਦੇ ਆ। ਇਹ ਮੰਨ ਲਓ ਕਹਿ ਦੋ ਮੌਕੇ ਦੇ ਇਹ ਰਾਹੀ ਆ, ਇਹ ਠੱਗ ਕੇ ਸਾਨੂੰ ਉਹ ਜਾਂਦੇ ਆ, ਠੀਕ ਆ ਨਾ। ਕਸੂਰ ਸਾਡੇ ਸਮਾਜ ਦਾ ਆ ਜਿਹੜਾ ਟਕੇ ਦੇ ਵਿਕਦਾ ਆ, ਠੀਕ ਆ ਨਾ। ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਵੇਚ ਕੇ ਅਹੁਦੇਦਾਰੀਆਂ ਲੈਂਦੇ ਆ, ਠੀਕ ਆ ਨਾ। ਸਾਡੇ ਜਿਹੜੇ MLA ਆ ਜਿਹੜੇ ਪਾਰਟੀਆਂ ਵਾਲੇ ਆ ਨਾ, ਇਹ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰਦੇ ਆ ਵੀ ਇਹਦਾ ਜ਼ਮੀਰ ਮਰਿਆ ਆ, ਇਹ ਕਿਤੇ ਆਪਣੀ ਧੀ ਭੈਣ ਲਈ ਬੋਲਦਾ ਤਾਂ ਨਹੀਂ, ਆਪਣੀ ਕੌਮ ਲਈ ਬੋਲਦਾ ਤਾਂ ਨਹੀਂ, ਹੱਕਾਂ ਦੀ ਰਾਖੀ ਲਈ ਬੋਲਦਾ ਤਾਂ ਨਹੀਂ। ਆ ਪਿੱਛੇ ਰਿਜ਼ਰਵੇਸ਼ਨ ਦਾ ਮੁੱਦਾ ਕਿੱਡਾ ਹੋ ਗਿਆ, ਚੰਨੀ ਬੋਲਿਆ।
ਉਹ ਇੱਕੋ ਹੀ ਗੱਲ ਕਰੀ ਜਾਂਦੇ ਯਾਰ, ਉਹ 25 ਲੱਖ ਦੇ ਦਿਓ, ਕਦੀ ਚੰਨੀ 25 ਲੱਖ ਦੇ ਜਾਂਦਾ, ਕਦੀ ਸਰਕਾਰਾਂ 25 ਲੱਖ। ਉਹ ਸਾਨੂੰ 25 ਲੱਖ ਨਹੀਂ ਚਾਹੀਦਾ। ਆ ਭਗਵੰਤ ਮਾਨ ਕਹੀ ਜਾਂਦਾ 1000 ਰੁਪਈਆ ਦੇ ਦਿਓ 18 ਸਾਲ ਤੋਂ ਉੱਪਰ। ਉਹ ਸਾਡੀਆਂ ਕੁੜੀਆਂ ਨੂੰ 1000 ਰੁਪਈਆ ਨਹੀਂ ਚਾਹੀਦਾ, ਸਾਡੀਆਂ 18 ਸਾਲ ਤੋਂ ਉੱਪਰ ਕੁੜੀਆਂ ਨੂੰ ਚਾਹੀਦੇ ਅਸਲੇ ਦੇ ਲਾਇਸੈਂਸ, ਸਰਕਾਰ ਵੱਲੋਂ ਚਾਹੀਦੇ ਅਸਲੇ ਰਿਵਾਲਵਰ। ਸਾਡੀ ਬੇਟੀ ਕਾਲਜ ਜਾਵੇ, ਉਹਦੇ ਅਸਲਾ ਲੱਗਾ ਹੋਵੇ, ਜਿਹੜਾ ਅੱਖ ਚੱਕ ਕੇ ਦੇਖਦਾ ਠਾਹ ਗੋਲੀ ਵੱਜੀ ਹੋਵੇ ਤਾਂ ਪਤਾ ਲੱਗਦਾ, ਇੱਕ ਵਾਰੀ 2-3 ਟੰਗੇ ਹੋਣ। ਸਰਕਾਰਾਂ ਨੇ ਥੋੜ੍ਹੀ ਇਨਸਾਫ ਦੇਣੇ ਆ। ਇਹ ਤਾਂ ਮੀਨਿੰਗ ਕਦੋਂ ਕਾਨੂੰਨ ਪਾਸ ਕਰਨਗੇ, ਕਦੋਂ ਜੀ ਟੂ ਕੋਡ ਹੋਊਗਾ ਕੇਸ, ਕਦੋਂ ਜੱਜ ਫਾਂਸੀ ਸੁਣਾਊਗਾ, ਫਿਰ ਉਹਦੇ ਉੱਪਰ ਤੋਂ ਉੱਪਰ ਅਦਾਲਤਾਂ ਦੇ ਵਿੱਚ ਲੱਗੀ ਜਾਊਗੀ। ਅੱਜ ਤੱਕ ਹੋਈ ਇੱਥੇ ਕਿਸੇ ਨੂੰ ਫਾਂਸੀ? ਰਾਸ਼ਟਰਪਤੀ ਤੱਕ ਅਪੀਲਾਂ ਕਰਨ ਚਲੇ ਜਾਂਦੇ ਆ। ਠੀਕ ਆ, ਮੈਨੂੰ ਇਹ ਇੱਦਾਂ ਨਹੀਂ ਹੋਣਾ ਹੈਗਾ। ਇਹ ਸਾਨੂੰ ਜਿਹੜੇ ਇਹਦੇ 'ਤੇ ਸਖਤ ਕਾਨੂੰਨ ਬਣਾਉਣੇ ਪੈਣੇ ਆ, ਔਰ ਸਾਨੂੰ ਇਹਦੇ ਲਈ ਸੁਚੇਤ ਹੋਣਾ ਪੈਣਾ ਆ। ਸਾਨੂੰ ਆਪਣੇ ਜ਼ਮੀਰ ਜਗਾਉਣੇ ਪੈਣੇ ਆ। ਸਾਨੂੰ ਆਪਣੀਆਂ ਕੁੜੀਆਂ ਦੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ। ਮੈਂ ਤੁਹਾਨੂੰ ਦੱਸਦਾ, ਆਪਾਂ ਜੀ ਕਹਿੰਦੇ ਨਾ, ਮੈਂ ਸੁੱਖਣਾ ਸੁੱਖ ਕੇ 2 ਕੁੜੀਆਂ ਲਈਆਂ। ਠੀਕ ਆ ਨਾ, ਸਾਡੇ ਹਰੇਕ ਬੰਦਾ ਚਾਹੁੰਦਾ ਹੁੰਦਾ ਆ। ਠੀਕ ਆ, ਘਰਦਿਆਂ ਦੀਆਂ ਇੱਛਾ ਹੁੰਦੀਆਂ, ਤਬਦੀਲੀ ਆ ਯਾਰ। ਗੱਲ ਕਰ ਲਈਏ, ਮੇਰੀ ਗੱਲ ਸੁਣ, ਸਾਡੇ ਘਰ ਦੇ ਵਿੱਚ ਜਿੰਨੀਆਂ ਕੁੜੀਆਂ ਆ, ਚਾਹੇ ਉਹ ਸਾਡੀਆਂ ਨੂੰਹਾਂ ਆ, ਚਾਹੇ ਉਹ ਸਾਡੀਆਂ ਕੁੜੀਆਂ ਆ, ਸਾਰੀਆਂ ਗਵਰਨਮੈਂਟ ਇੰਪਲਾਈ ਆ। ਆਈਐਸ ਅਫਸਰ ਆ, ਪੀਸੀਐਸ ਅਫਸਰ ਆ। 23 ਸਾਲ ਦੀ ਮੇਰੀ ਭੈਣ ਹੁਣ ਆਈਐਸ ਅਫਸਰ ਬਣੀ ਆ। ਮੀਨਿੰਗ ਤਰੱਕੀ ਉਹਨਾਂ ਨੇ ਕੀਤੀ ਹੈ। ਮੁੰਡੇ ਅਨਪੜ੍ਹ, ਮੈਂ ਪੜ੍ਹਿਆ ਹੀ ਨਹੀਂਗਾ। ਠੀਕ ਆ, ਕਿਉਂਕਿ ਅਸੀਂ ਬਿਜ਼ਨਸ ਕਰਦੇ ਸੀ, ਮੁੰਡੇ ਪੜ੍ਹਦੇ ਹੀ ਨਹੀਂ ਸੀਗੇ। ਕੁੜੀਆਂ ਸਾਡੀਆਂ ਪੜ੍ਹਦੀਆਂ ਬਹੁਤ ਸੀ, ਕੁੜੀਆਂ ਸਾਡੀਆਂ ਨੇ ਤਰੱਕੀ ਕੀਤੀ, ਸਾਰੀਆਂ ਅਫਸਰ ਲੱਗੀਆਂ। ਅੱਜ ਲੋਕ ਇਨਸਾਫ ਮੰਗਣ ਉਹਨਾਂ ਦੇ ਕੋਲ ਜਾਂਦੇ ਆ। ਸਾਨੂੰ ਮੇਰੀ ਭੂਆ ਜੱਜ ਲੱਗੀ ਆ। ਮੀਨਿੰਗ ਸਾਨੂੰ ਜਿਹੜਾ ਆ, ਔਰ ਤੁਹਾਨੂੰ ਇੱਕ ਗੱਲ ਦੱਸਦਾ, ਉਹ ਯਾਰ ਮੁੰਡੇ ਤਾਂ ਜਾਇਦਾਦਾਂ ਤੋਂ ਲੜੀ ਜਾਂਦੇ ਆ, ਕੁੜੀਆਂ ਮਾਪੇ ਨੂੰ ਸਾਂਭ ਰਹੀਆਂ ਆ। ਬਹੁਤ ਸਾਰੇ ਇਦਾਂ ਦੇ ਘਰ ਆ ਜਿਹੜੇ ਕੁੜੀਆਂ ਆਪਣੇ ਮਾਪੇ ਨੂੰ ਆ ਕੇ ਦੇਖਦੀਆਂ। ਮੁੰਡੇ ਜਿਹੜੇ ਆ, ਮੁੰਡੇ ਤਾਂ ਕਹਿੰਦੇ ਆ ਮੈਨੂੰ ਇੰਨੇ ਜ਼ਮੀਨ ਦਾ ਹਿੱਸਾ ਨਹੀਂ ਦਿੱਤਾ, ਮੈਂ ਨਹੀਂ ਤੈਨੂੰ ਸਾਂਭਣਾ। ਉਹ ਕਹਿੰਦਾ ਮੈਂ ਧੱਕੇ ਮਾਰਦੇ ਤੂੰ ਸਾਂਭਦਾ। ਇਸ ਕਰਕੇ ਸਾਨੂੰ ਜਿਹੜੀ ਸੋਚ ਬਦਲਣੀ ਪੈਣੀ। ਬਾਈ ਅੰਤ ਦੇ ਵਿੱਚ ਇਹ ਦੱਸ ਦਿਓ ਵੀ ਸਮਾਜ 'ਚ ਕਿਹੋ ਜਿਹੀ ਤਬਦੀਲੀ ਦੀ ਲੋੜ ਹੈ ਤਾਂ ਕਿ ਧੀਆਂ ਸੁਰੱਖਿਅਤ ਪੈਰ ਰੱਖ ਸਕਣ ਘਰੋਂ ਬਾਹਰ। ਸਾਨੂੰ ਚਿੰਤਾ ਨਾ ਹੋਵੇ ਵੀ ਸਾਡੀ ਧੀ ਬਾਹਰ ਹੈ ਘਰੋਂ। ਜਿਹੜੇ ਹੈ ਨਾ, ਤੁਸੀਂ ਰੀਲਾਂ ਦੇਖਦੇ ਆ ਨਾ YouTube ਦੇ ਉੱਤੇ ਤੇ Facebook ਦੇ ਉੱਤੇ, ਜੇ ਰੀਲਾਂ ਦੇਖਣੀਆਂ ਤਾਂ ਫਿਰ ਜਿਹੜੀਆਂ ਚਾਈਨਾ, ਜਾਪਾਨ ਔਰ ਤਾਈਵਾਨ ਵਰਗੇ ਦੇਸ਼ ਆਪਣੀਆਂ ਬੇਟੀਆਂ ਨੂੰ ਮਾਰਸ਼ਲ ਟ੍ਰੇਨਿੰਗ ਦਿੰਦੇ ਆ ਨਾ, ਉਹ ਰੀਲਾਂ ਦੇਖੋ। ਤੇ ਤੁਸੀਂ ਰੀਲਾਂ ਦੇਖ ਰਹੇ ਆ ਔਰ ਲੜਕੀਆਂ ਨੂੰ ਦਿਖਾੜ ਰਹੇ ਆ, ਉਹਨਾਂ ਤੋਂ ਕਰਵਾ ਰਹੇ ਆ ਕਿ ਭੰਗੜੇ ਕਿੱਦਾਂ ਪਾਈਦੇ ਆ, ਕਿਹੜੇ ਗਾਣੇ ਉੱਤੇ ਕਿੱਦਾਂ ਭੰਗੜਾ ਪਾਉਣਾ, ਕਿਹੜੇ ਸਟੈਪ ਕਰਨੇ ਆ। ਇਹ ਰੀਲਾਂ ਦੀ ਸਾਨੂੰ ਲੋੜ ਨਹੀਂ ਹੈਗੀ। ਸਾਡਾ ਜਿਹੜਾ ਮਾਰਸ਼ਲ ਆਰਟ ਆ ਨਾ, ਉਹ ਜਿਹੜਾ ਆ ਸਾਡਾ ਸੈਲਫ ਡਿਫੈਂਸ ਆ, ਸਾਨੂੰ ਉਹਦੀ ਲੋੜ ਆ। ਔਰ ਜੇਕਰ ਉਹ ਹੋਵੇ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਆ, ਜਿਹੜੇ ਇਹ ਅਤਿਆਚਾਰ ਹੈ, ਘਟਦੇ ਆ। ਇੱਕ ਮੈਂ ਹੋਰ ਸਾਇੰਟੀਫਿਕਲੀ ਗੱਲ ਦੱਸਣਾ ਚਾਹੁੰਦਾ ਕਿ ਜਿਹੜੀ ਮਹਿਲਾ ਆ, ਉਹਦਾ ਜਿਹੜਾ ਬੋਡੀ ਕੰਪੋਨੈਂਟ ਹੈ XX ਆ। XX ਦਾ ਮਤਲਬ ਹੁੰਦਾ ਪਾਵਰਫੁਲ। ਉਹ ਜਿਹੜਾ ਪੁਰਸ਼ ਆ, ਉਹਦਾ ਜਿਹੜਾ ਬੋਡੀ ਕੰਪੋਨੈਂਟ ਉਹ ਹੈਗਾ XY, ਮਤਲਬ ਬੰਦੇ ਦੇ ਕੋਲ 1X ਆ, ਲੇਕਿਨ ਮਹਿਲਾ ਦੇ ਕੋਲ XX ਆ। ਉਹ ਮਤਲਬ ਪੁਰਸ਼ ਦੇ ਨਾਲੋਂ ਦੁੱਗਣੀ ਸਰੀਰਕ ਤਾਕਤ ਆ ਉਹਦੇ ਵਿੱਚ, ਲੇਕਿਨ ਉਹਦੇ ਮਨੋਬਲ ਨੂੰ ਪੇ ਦੀ ਅਧੀਨ, ਭਰਾ ਦੇ ਅਧੀਨ, ਪਤੀ ਦੇ ਅਧੀਨ, ਠੀਕ ਹੈ ਜੀ, ਤੇ ਪੁੱਤਰ ਦੇ ਅਧੀਨ ਗੁਲਾਮ ਹੀ ਬਣਾਇਆ ਹੋਇਆ। ਇਸ ਕਰਕੇ ਅਤਿਆਚਾਰ ਹੁੰਦੇ। ਔਰ ਮੈਂ ਚੈਨਲ ਦੇ ਮਾਧਿਅਮ ਤੋਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਇਹ ਉਤਪੀੜਨ ਜੇਕਰ ਹੋਇਆ ਆ ਤਾਂ ਉਸ ਉਤਪੀੜਨ ਦਾ ਉਸ SC ST ਐਕਟ ਦੇ ਤਹਿਤ ਜਿਹੜਾ ਆ ਉਤਪੀੜਨ ਦੇ ਤਹਿਤ ਮੁਆਵਜ਼ਾ ਬਣਦਾ। ਲੇਕਿਨ ਉਸ ਜੁਰਮ ਦੀ ਮਾਫੀ ਜਾਂ ਸੈਟਲਮੈਂਟ ਜਾਂ ਰਾਜੀਨਾਮਾ ਬਿਲਕੁਲ ਸਾਨੂੰ ਨਾ ਮਨਜ਼ੂਰ ਆ। ਉਹਦੀ ਸਜ਼ਾ ਬਣਦੀ ਆ। ਜੇਕਰ ਸਜ਼ਾ ਮਿਲਦੀ ਆ ਤਾਂ ਫਿਰ ਜਿਹੜਾ ਆ ਸਮਾਜ ਦੇ ਵਿੱਚ ਇਦਾਂ ਦੇ ਅਪਰਾਧਾਂ ਦੇ ਉੱਤੇ ਗੁਰਪ੍ਰੀਤ ਰੋਕ ਲੱਗਦੀ ਆ, ਨਹੀਂ ਤਾਂ ਇਹ ਰੋਕ ਨਹੀਂ ਲੱਗੇਗੀ। ਪੈਸੇ ਵਾਲੇ ਇਹ ਚੀਜ਼ਾਂ ਕਰਦੇ ਹੀ ਰਹਿਣਗੇ ਔਰ ਪੈਸੇ ਦੇ ਨਾਲ ਜਿਹੜੀ ਆ ਇਹ ਸੈਟਲਮੈਂਟ ਆ ਇਹ ਹੁੰਦੀ ਰਹੇਗੀ। ਤਾਂ ਪੈਸਾ ਜਿਹੜਾ ਆ ਪ੍ਰਧਾਨ ਬਣਦਾ ਆ। ਤੇ ਦੁਆਰਾ ਪ੍ਰਸ਼ਾਸਨ ਨੂੰ ਜਿਹੜਾ ਅਸੀਂ ਤਕੀਦ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਜੋ ਵੀ ਭੇਦ ਹੈਗੇ ਉਹਨਾਂ ਨੂੰ ਜਲਦ ਤੁਰੰਤ ਪ੍ਰਭਾਵ ਦੇ ਨਾਲ ਹੱਲ ਕਰ ਲਓ। 5 ਦਿਨਾਂ ਬਾਅਦ ਮਾਮਲਾ ਆਇਆ ਤਾਂ ਤੁਸੀਂ 5 ਦਿਨਾਂ ਬਾਅਦ ਤੁਹਾਡੇ ਕੰਨਾਂ ਤੇ ਜੂੰ ਸਰਕ ਗਈ। ਮਤਲਬ ਇਹ ਬਹੁਤ ਨਖਿੱਧ ਗੱਲ ਆ ਕਿ ਜਿੱਦਣ ਦਾ ਮਾਮਲਾ ਤੁਹਾਡੇ ਧਿਆਨ 'ਚ ਸੀ ਕਿ ਇਦਾਂ ਦਾ ਮਾਮਲਾ ਜਾਪਦਾ ਪਿਆ ਆ, ਤੁਰੰਤ ਉਹਨੂੰ ਸੌਰਟ ਕਰਨਾ ਚਾਹੀਦਾ ਸੀ ਕਿ ਕਿਤੇ ਸਮਾਜ ਨਾ ਭਖ ਜਾਵੇ। ਤੋ ਜਲੰਧਰ ਆ ਇਹ ਨਾ ਭੁੱਲਿਓ ਜੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਇਸ ਸਮਾਜ ਦੇ ਆਗੂ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਇਸ ਵਿਸ਼ੇ ਦੇ ਉੱਪਰ। ਬਹੁਤ ਗੰਭੀਰ ਮਸਲਾ ਹੈ ਤੇ ਹੁਣ ਦੇਖਦੇ ਹਾਂ ਕਿ ਜਲੰਧਰ ਪ੍ਰਸ਼ਾਸਨ ਇਸ ਤੇ ਕੀ ਰੁਖ ਇਖਤਿਆਰ ਕਰਦਾ ਹੈ, ਕਿਹੋ ਜਿਹੀ ਕਾਰਵਾਈ ਹੁੰਦੀ ਹੈ। ਕਿਤੇ ਪਾਤਰ ਸਾਹਿਬ ਦੀਆਂ ਉਹ 17 ਸੱਚੀਆਂ ਤਾਂ ਨਹੀਂ ਹੋ ਜਾਂਦੀਆਂ ਕਿ ਇਸ ਅਦਾਲਤ ਦੇ ਵਿੱਚ ਬੰਦੇ ਬਿਰਖ ਹੋ ਗਏ, ਪਰ ਆਸ ਕਰਦੇ ਹਾਂ ਕਿ ਇਹੋ ਜਿਹੇ ਮਾਮਲਿਆਂ ਨੂੰ ਖਾਸ ਤੌਰ ਤੇ ਪੰਜਾਬ ਦੇ ਵਿੱਚ ਤਾਂ ਅਸੀਂ ਆਸ ਕਰੀਏ ਕਿ ਸੰਜੀਦਗੀ ਨਾਲ ਨਜਿੱਠਿਆ ਜਾਵੇ, ਜਿੱਥੇ ਸਾਡੇ ਗੁਰੂਆਂ ਪੀਰਾਂ ਨੇ ਮਾਵਾਂ ਭੈਣਾਂ ਧੀਆਂ ਨੂੰ ਵੱਡੇ ਦਰਜੇ ਦਿੱਤੇ ਨੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।